ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਾਈਡਨ ਐਡਮਿਨਿਸਟ੍ਰੇਸ਼ਨ, ਪ੍ਰੈਜ਼ੀਡੈਂਟ ਜੋ ਬਾਈਡਨ ਤੇ ਕਮਲਾ ਦੇਵੀ ਹੈਰਿਸ, ਉਹਨਾਂ ਨੇ ਰਲ ਕੇ ਅੱਜ ਇਹ ਅਨਾਉਂਸ ਕੀਤਾ ਆ ਵੀ ਹਾਈ ਸਪੀਡ ਇੰਟਰਨੈਟ ਬਹੁਤ ਹੀ ਘੱਟ ਕਾਸਟ ਤੇ ਮਿਲੀਅਨਸ ਆਫ ਅਮਰੀਕਨ ਨੂੰ ਜਲਦੀ ਤੋਂ ਜਲਦੀ ਪਹੁੰਚਾਇਆ ਜਾਊਗਾ। ਸੋ ਖਾਸ ਕਰਕੇ ਜਿਹੜੇ ਰੂਰਲ ਏਰੀਏ ਦੇ ਵਿੱਚ ਆ, ਲੋ ਇਨਕਮ ਵਾਲੇ ਲੋਕ ਆ, ਉਹਨਾਂ ਨੂੰ ਕਹਿੰਦੇ ਵੀ ਬਹੁਤ ਹੀ ਸਸਤੇ ਰੇਟ ਦੇ ਉੱਤੇ ਅਫੋਰਡੇਬਲ ਕਨੈਕਟੀਵਿਟੀ ਪ੍ਰੋਗਰਾਮ ਦੇ ਅੰਡਰ ਇਹ ਇੰਟਰਨੈਟ ਪਹੁੰਚਾਇਆ ਜਾਵੇਗਾ। ਬਾਈ ਪਾਰਟੀਸ਼ਨ ਇਨਫਰਾਸਟ੍ਰਕਚਰ ਲਾਅ, ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੋਨਾਂ ਨੇ ਡੈਮੋਕ੍ਰੇਟ ਤੇ ਰਿਪਬਲਿਕਨਸ ਦੇ ਨਾਲ ਰਲ ਕੇ ਇਹ ਜਿਹੜਾ ਪ੍ਰੋਗਰਾਮ ਤਿਆਰ ਕੀਤਾ ਆ, ਜਿਸ ਮੁਤਾਬਕ ਇੰਟਰਨੈਟ ਦੀ ਕਾਸਟ $30 ਦੇ ਕਰੀਬ ਹੋਊਗੀ ਪਰ ਮੰਥ। ਤੇ ਬਹੁਤ ਸਾਰੇ ਜਿਹੜੇ ਟਰਾਈਬਲ ਆਈਲੈਂਡਸ ਹੈਗੇ ਆ, ਜਿੱਥੇ ਓਰੀਜਨਲ ਇੰਡੀਅਨਸ ਰਹਿੰਦੇ ਹੈਗੇ ਆ, ਉਹਨਾਂ ਏਰੀਆ ਦੇ ਵਿੱਚ $75 ਤੱਕ ਜਿਹੜਾ ਆ ਪਰ ਮੰਥ ਉਹ ਡਿਸਕਾਊਂਟ ਹੋਊਗਾ। ਸੋ 20 ਦੇ ਕਰੀਬ ਲੀਡਿੰਗ ਇੰਟਰਨੈਟ ਪ੍ਰੋਵਾਈਡਰਸ, ਜਿਹਦੇ ਵਿੱਚ ਸਾਰੀਆਂ ਮੇਜਰ ਕੰਪਨੀਆਂ ਹੈਗੀਆਂ, AT&T, ਕੌਮਕਾਸਟ, ਵਰਾਈਜ਼ਨ, ਇਹਨਾਂ ਸਾਰਿਆਂ ਦੇ ਨਾਲ ਰਲ ਕੇ ਇਹ ACP ਪ੍ਰੋਗਰਾਮ ਚਲਾਇਆ ਜਾਊਗਾ। ਸੋ ਜੇ ਕਿਸੇ ਨੇ ਇਨਫੋਰਮੇਸ਼ਨ ਲੈਣੀ ਆ, ਉਹਦੇ ਲਈ ਉਹਨਾਂ ਨੇ ਵੈਬਸਾਈਟ ਵੀ ਜਿਹੜਾ ਸੈਟਅਪ ਕਰ ਦਿੱਤਾ ਆ, getinternet.gov, ਤੇ ਇਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਵੀ ਉਹਨੇ ਦੱਸੀਆਂ ਵੀ ਜਿਹੜੇ ਲੋ ਇਨਕਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ, 48 ਮਿਲੀਅਨ ਅਮਰੀਕਨਸ ਨੂੰ ਬਹੁਤ ਹੀ ਸਸਤੇ ਲੈਵਲ ਦੇ ਉੱਤੇ ਹਾਈ ਸਪੀਡ ਇੰਟਰਨੈਟ ਮਿਲੂਗਾ। ਜਿਹੜੇ ਲੋਕ ਜਿਹੜੇ ਮੈਂ ਹੁਣ ਤੁਹਾਨੂੰ ਪ੍ਰੋਗਰਾਮ ਦੱਸਣ ਲੱਗਾ, ਇਹਨਾਂ ਚੋਂ ਇੱਕ ਵੀ ਪ੍ਰੋਗਰਾਮ ਦੇ ਅੰਡਰ ਆਉਂਦੇ ਆ, ਉਹ ਇਸ ਸਰਵਿਸ ਦੇ ਲਈ ਜਿਹੜੇ ਆ ਐਲੀਜੀਬਲ ਹੋਊਗੇ। ਇੱਕ ਤਾਂ ਜਿਹੜੇ ਸਨੈਪ ਪ੍ਰੋਗਰਾਮ ਦੇ ਅੰਡਰ ਆ, ਪਹਿਲਾਂ ਫੂਡ ਸਟੈਂਪ ਸੀ, ਮੈਡੀਕੇਡ ਦੇ ਉੱਤੇ ਹੈਗੇ ਆ, ਸਪੈਸ਼ਲ ਸਪਲੀਮੈਂਟਲ ਨਿਊਟ੍ਰੀਸ਼ਨ ਪ੍ਰੋਗਰਾਮ ਫॉर ਵਿਮਨ ਦੇ ਅੰਡਰ ਆ, ਸਪਲੀਮੈਂਟਲ ਸਿਕਿਉਰਿਟੀ ਇਨਕਮ, ਜਿਹੜੇ ਸੋਸ਼ਲ ਸਿਕਿਉਰਿਟੀ ਦੇ ਉੱਤੇ ਹੈਗੇ ਆ, SSI ਲੈਂਦੇ ਆ, ਉਹ ਐਲੀਜੀਬਲ ਆ। ਫੈਡਰਲ ਪਬਲਿਕ ਹਾਊਸਿੰਗ ਅਸਿਸਟੈਂਸ, ਵੈਟਰਨ ਪੈਨਸ਼ਨ ਤੇ ਸਰਵਾਈਵਰ ਬੈਨੀਫਿਟ, ਫ੍ਰੀ ਤੇ ਰਿਡਿਊਸ ਪ੍ਰਾਈਸਡ ਸਕੂਲ ਲਾਂਚ ਪ੍ਰੋਗਰਾਮ ਦੇ ਵਿੱਚ ਅੰਡਰ ਹੈਗੇ ਆ, ਲਾਈਫ ਲਾਈਨ ਦੇ, ਫੈਡਰਲ ਪੈਲ ਗ੍ਰਾਂਟਸ ਜਿਨ੍ਹਾਂ ਨੇ ਰਿਸੀਵ ਕੀਤੀ ਹੋਊਗੀ, ਸੋ ਕੁਛ ਟਰਾਈਬਲ ਅਸਿਸਟੈਂਸ ਪ੍ਰੋਗਰਾਮ, ਇਹ ਸਾਰਿਆਂ ਦੇ ਵਿੱਚੋਂ ਜੇ ਤੁਸੀਂ ਇੱਕ ਦੇ ਉੱਤੇ ਵੀ ਐਲੀਜੀਬਲ ਆ ਤੇ ਫਿਰ ਤੁਸੀਂ ਇਸ ਸਰਵਿਸ ਦੇ ਲਈ ਜਿਹੜੇ ਐਲੀਜੀਬਲ ਹੋਵੋਗੇ। ਜੀ, ਸਰਕਾਰ ਇਹ ਦਾਅਵਾ ਕਰ ਰਹੀ ਹੈ, ਕਹਿੰਦੇ ਵੀ ਅਸੀਂ ਬਹੁਤ ਸਾਰੇ ਜਿਹੜੇ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਆ, ਕਹਿੰਦੇ 20 ਦੇ ਤਕਰੀਬਨ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਆ, ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਇਹ ਵਚਨ ਲਿਆ ਆ। ਉਹਨਾਂ ਨੇ ਕਮਿਟਮੈਂਟ ਕਹਿੰਦੇ ਕੀਤੀ ਆ ਵੀ ਅਸੀਂ ਆਪਣੀਆਂ ਕੀਮਤਾਂ ਆ ਉਸ ਨੂੰ ਘੱਟ ਕਰ ਰਹੇ ਆ, ਘਟਾ ਰਹੇ ਆ, ਤੇ ਸਪੀਡਾਂ ਜਿਹੜੀਆਂ ਆ, ਇੰਟਰਨੈਟ ਦੀ ਸਪੀਡ ਆ, ਉਸ ਨੂੰ ਤੇਜ਼ ਕਰ ਰਹੇ ਆ। ਸੋ ਇਹ ਅੱਜ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਅਨਾਊਂਸ ਕੀਤਾ ਹੈ। ਸੋ ਇਹ ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਲਾ, ਇਹ ਕੁਛ ਮਹੀਨੇ ਪਹਿਲਾਂ ਜਿਹੜਾ ਇੱਕੋ ਇੱਕ ਹੁਣ ਤੱਕ ਦਾ ਵੱਡਾ ਕਾਨੂੰਨ ਪਾਸ ਕਰਨ 'ਚ ਕਾਮਯਾਬ ਰਹੀ ਆ ਬਾਈਡਨ ਪ੍ਰਸ਼ਾਸਨ ਤੇ ਡੈਮੋਕ੍ਰੇਟਸ, ਉਸ ਦੇ ਅੰਡਰ ਇਹ ਆਉਂਦਾ ਆ। ਇਹ ਚਿਰੋਖੇ ਚਿਰ ਤੋਂ ਮੰਗ ਸੀਗੀ, ਖਾਸ ਕਰਕੇ ਰੂਰਲ ਇਲਾਕੇ, ਉਹਨਾਂ ਦੇ ਵਿੱਚ ਹਾਈ ਸਪੀਡ ਇੰਟਰਨੈਟ ਦੀ ਬਹੁਤ ਵੱਡੀ ਦਿੱਕਤ ਆ। ਤੁਸੀਂ ਸ਼ਹਿਰ ਦੇ ਬਿਲਕੁਲ ਨਜ਼ਦੀਕ ਵਿੱਚ ਵੀ ਰਹਿੰਦੇ ਹੋਵੋ, ਕਈ ਵਾਰੀ ਜਿਹੜੇ ਕਾਊਂਟੀ ਆਈਲੈਂਡਸ ਹੁੰਦੇ ਆ ਜਾਂ ਸਫੀਅਰ ਆਫ ਇਨਫਲੂਐਂਸ ਦੇ ਅੰਡਰ ਆਉਂਦੇ ਆ ਕੁਛ ਇਲਾਕੇ, ਉੱਥੇ ਕਿਉਂਕਿ ਤਾਰਾਂ ਨਹੀਂ ਪਈਆਂ ਹੁੰਦੀਆਂ, ਤੇ ਦੂਜੀ ਜਿਹੜੀ ਇੰਟਰਨੈਟ ਆ ਉਹ ਬਹੁਤ ਮਹਿੰਗੇ ਜਿਹੜੇ ਆ ਰੇਟ ਦੇ ਉੱਤੇ ਤੁਹਾਨੂੰ ਮਿਲਦੀ ਹੈਗੀ ਆ। ਜਿਹੜੇ ਤਾਂ ਆਮ ਵੱਡੇ ਸ਼ਹਿਰਾਂ 'ਚ ਰਹਿੰਦੇ ਆ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਨਹੀਂ ਪਤਾ, ਜਿਹੜੇ ਕੋਈ ਪੇਂਡੂ ਇਲਾਕਿਆਂ 'ਚ, ਰੂਰਲ ਇਲਾਕਿਆਂ 'ਚ ਰਹਿੰਦੇ ਆ, ਖੇਤੀਬਾੜੀ ਇਲਾਕਿਆਂ 'ਚ ਰਹਿੰਦੇ ਆ, ਉਹਨਾਂ ਨੂੰ ਇਸ ਚੀਜ਼ ਦਾ ਕਾਫੀ ਜ਼ਿਆਦਾ ਕਹਿ ਲਓ ਵੀ ਪਤਾ ਲੱਗਦਾ ਵੀ ਸਪੀਡ ਵੀ ਘੱਟ ਤੇ ਮਹਿੰਗਾ ਸੌਦਾ ਵੀ ਜਿਹੜਾ ਉਹ ਹੁੰਦਾ ਆ। ਸੋ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ getinternet.gov ਜਿਹੜੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਵੀ ਤੁਸੀਂ ਇਸ ਦੇ ਅਧੀਨ ਤੁਸੀਂ ਕੁਆਲੀਫਾਈ ਕਰਦੇ ਆ ਇਨਕਮ ਬੇਸ ਦੇ ਹਿਸਾਬ ਦੇ ਨਾਲ, ਜਾਂ ਜਿਹੜੀਆਂ ਵੱਖ-ਵੱਖ ਹੋਰ ਪ੍ਰੋਗਰਾਮਸ ਦੇ ਅੰਡਰ ਜੇ ਤੁਸੀਂ ਆਉਂਦੇ ਹੈਗੇ ਆ। ਸੋ ਉੱਥੇ ਜਾ ਕੇ ਤੁਸੀਂ ਭਰ ਕੇ ਚੈੱਕ ਕਰ ਸਕਦੇ ਆ। ਸੋ ਇੰਗਲਿਸ਼ ਤੇ ਸਪੈਨਿਸ਼ ਦੋਨਾਂ ਲੈਂਗੁਏਜਸ ਦੇ ਵਿੱਚ, ਭਾਸ਼ਾਵਾਂ ਦੇ ਵਿੱਚ ਇਹਨਾਂ ਨੇ ਇਹ ਐਪਲੀਕੇਸ਼ਨਸ ਬਣਵਾਈਆਂ ਆ। ਸੋ ਇਹਨਾਂ ਨੇ ਕਿਹਾ ਆ ਵੀ AT&T, ਕੌਮਕਾਸਟ, ਵਰਾਈਜ਼ਨ, ਇਹ ਵੱਡੀਆਂ ਜਿਹੜੀਆਂ ਪ੍ਰੋਵਾਈਡਰਸ ਆ, ਇਹ ਇਹਨਾਂ ਨੇ ਵੀ ਜਿਹੜਾ ਉਹ ਮੰਨਿਆ ਆ, ਸਪੈਕਟਰਮ, ਵੈਕਸਸ, ਫਰੰਟੀਅਰ, ਜਿਹੜੇ ਆ ਐਲੋ, ਐਲਟਾ ਫਾਈਬਰ, ਹੋਰ ਬਹੁਤ ਸਾਰੀਆਂ, ਕੁੱਲ ਮਿਲਾ ਕੇ 20 ਜਿਹੜੇ ਸਰਵਿਸ ਪ੍ਰੋਵਾਈਡਰਸ ਆ, ਉਹਨਾਂ ਨੇ ਇਸ ਦੇ ਬਾਰੇ ਮੰਨਿਆ ਆ ਤੇ ਹਾਈ ਸਪੀਡ ਇੰਟਰਨੈਟ ਅਫੋਰਡੇਬਲ ਪ੍ਰਾਈਸਿਸ ਦੇ ਉੱਤੇ ਦੇਣ ਦੀ ਜਿਹੜੀ ਉਹ ਗੱਲ ਆਖੀ ਆ। ਅੱਜ ਦੇ ਯੁੱਗ ਦੇ ਵਿੱਚ ਹਰਜੋਤ ਸਿੰਘ ਜੀ, ਇਹ ਸੋਚ ਕੇ ਵੀ ਬੜੀ ਅਜੀਬ ਬੰਦਾ ਅਜੀਬ ਲੱਗਦਾ ਆ
ਵੀ ਅਜੇ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਆ ਹਾਈ ਸਪੀਡ ਇੰਟਰਨੈਟ ਉਪਲਬਧ ਨਹੀਂ ਹੈਗਾ। ਜੀ, ਸੋ ਵਧੀਆ ਚੀਜ਼ ਆ। $30 ਤੋਂ ਵੀ ਸਸਤਾ ਬਹੁਤ ਸਾਰੇ ਲੋਕਾਂ ਨੂੰ ਮਿਲੂਗਾ।